अस्सलाम वालेकुम। ਉਹ ਸਿਆਣੇ ਦੀ ਮਿਸਾਲ ਹੈ ਨਾ, ਜਿੱਥੇ ਲਾਲਚੀ ਜ਼ਿੰਦਾ ਉੱਥੇ ਠੱਗ ਭੁੱਖੇ ਨਹੀਂ ਮਰਦੇ। ਇਸੇ ਤਰ੍ਹਾਂ ਹੀ ਅੱਜ ਤੀਸਰਾ ਦਿਨ ਨਾ ਬੰਦਾ ਇਹ ਕਹਿ ਰਿਹਾ ਕਿ ਵੀ ਯਾਰ ਤੂੰ, ਮੈਂ ਤੈਨੂੰ ਇੱਕ ਕੰਮ ਦੱਸਦਾ, ਤੂੰ ਆਹ ਕੰਮ ਕਰ। ਮੈਂ ਕਿਹਾ ਜੀ ਕਿਹੜਾ ਕੰਮ? ਉਹਨੇ ਕਿਹਾ ਜੀ ਆਪਾਂ ਆਹ ਐਪ ਆ, ਇਹਦੇ ਉੱਤੇ ਪੈਸੇ ਲਾਉਣੇ ਆ। ਤੇ ਬੜੀਆਂ ਉਹਨੇ ਤਫਸੀਲਾਂ ਦਿੱਤੀਆਂ, ਬੜਾ ਉਹਨੇ ਕਿਹਾ ਜੀ ਇਹ ਕਾਰੋਬਾਰ ਕਰਦੇ ਆ, ਇਹ ਇਸ ਤਰ੍ਹਾਂ ਲੈ ਕੇ ਚੀਜ਼ਾਂ ਲੈ ਕੇ ਇਦਾਂ ਕਰਦੇ ਨੇ। ਉਹਨੇ 3 ਦਿਨ ਹੋ ਗਿਆ, ਬੜਾ ਅੱਜ ਮੈਨੂੰ ਮੁਤਮਿਨ ਕੀਤਾ। ਤੇ ਹਾਲਾਂਕਿ ਮੈਂ ਮੁਤਮਿਨ ਤੇ ਨਹੀਂ ਹੋਇਆ ਉਹਦੇ ਤੇ ਮੈਂ ਕਿ ਇਹ ਪੈਗਾਮ ਦੇਵਾਂਗਾ, ਜਿੱਥੇ ਲਾਲਚੀ ਜ਼ਿੰਦਾ ਠੱਗ ਭੁੱਖੇ ਨਹੀਂ ਮਰਦੇ। ਤੇ ਤੁਹਾਡੀ ਮਿਹਰਬਾਨੀ ਆ, ਇਹ ਐਬਾਂ ਜਿਹੜੀਆਂ ਹੁੰਦੀਆਂ ਫਰਾਡ, ਇਹਨਾਂ ਦੇ ਮਗਰ ਨਾ ਲੱਗੋ। ਤੇ ਇਹ ਜਿਹੜੇ ਆਪਣੇ ਸੱਜੇ ਖੱਬੇ ਆ ਨਾ ਬੰਦੇ, ਆਪਣੇ ਜਿਹੜੇ ਜਾਣਨ ਵਾਲੇ ਆ, ਅਸਲ ਇਹ ਆਪਾਂ ਨੂੰ ਫਸਾਉਂਦੇ ਆ। ਕਿਉਂਕਿ ਇਹ ਆਪਾਂ ਨੂੰ ਮੁਤਮਿਨ ਕਰਦੇ ਨੇ। ਕਿਉਂਕਿ ਹੁਣ ਉਹ ਮੇਰਾ ਵੀ ਦੋਸਤ ਆ, ਬੇਲੀ ਆ, ਉਹ ਮੈਨੂੰ ਬੜਾ ਮੁਤਮਿਨ ਉਹਨੇ ਕੀਤਾ, ਬੜਾ ਮੁਤਮਿਨ ਕਰ ਰਿਹਾ ਮੈਨੂੰ। ਲੇਕਿਨ ਮੈਂ ਮੁਤਮਿਨ ਉਹਦੀਆਂ ਗੱਲਾਂ ਤੋਂ ਨਹੀਂ ਹੋ ਰਿਹਾ। ਕਿਉਂ ਨਹੀਂ ਹੋ ਰਿਹਾ? ਕਿਉਂਕਿ ਇਹ ਮੈਂ ਕਾਫੀ ਲੋਕਾਂ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਠੱਗੀ ਲੱਗਦਿਆਂ ਵੇਖਿਆ। ਮੈਂ ਇਸ ਤੋਂ ਮੁਤਮਿਨ ਨਹੀਂ ਹੋ ਰਿਹਾ। ਹਾਲਾਂਕਿ ਮੈਂ ਉਹਨੂੰ ਸਮਝਾਇਆ, ਮੈਂ ਕਿਹਾ ਯਾਰ ਇਹ ਫਰਾਡ ਆ, ਤੂੰ ਨਾ ਇਸ ਕੰਮ 'ਚ ਪੈ। ਉਹਨੇ ਆਖਿਆ ਮੈਨੂੰ, ਮੈਂ ਇਹ ਤੋਂ ਪੈਸੇ ਕੱਢਦਾ ਪਿਆ। ਮੈਂ ਉਹਨੂੰ ਬਾਰ-ਬਾਰ ਕਹਿ ਰਿਹਾ, ਮੈਂ ਕਿਹਾ ਯਾਰ ਇਹ ਠੱਗ ਹੈਗਾ। ਹਾਂ, ਦੂਸਰੇ ਨੰਬਰ 'ਤੇ ਤੁਸੀਂ ਪੈਸੇ ਨਾਲ ਪੈਸਾ ਲਾਓਗੇ, ਇਹ ਆਪਣੇ ਵਾਸਤੇ ਜਾਇਜ਼ ਨਹੀਂ ਹੈ। ਸਾਡੇ ਵਡਕਿਆਂ ਨੇ ਸਾਨੂੰ ਇਹ ਦੱਸਿਆ ਕਿ ਵੀ ਸਾਡੇ ਸਿਆਣਿਆਂ ਨੇ ਵੀ ਪੈਸੇ ਨਾਲ ਪੈਸਾ ਨਹੀਂ ਲੈਣਾ। ਇਹ ਤੁਸੀਂ ਇਹ ਸੂਦ ਦੇ ਵਿੱਚ ਆਉਂਦਾ, ਪੈਸੇ ਨਾਲ ਪੈਸਾ ਕਰੋਗੇ ਇਹ ਸੂਦ ਹੋਏਗਾ। ਤੁਸੀਂ ਆਪਣਾ ਕਾਰੋਬਾਰ ਕਰੋ, ਤੁਸੀਂ ਆਪਣਾ ਕਿਸੇ ਕਾਰੋਬਾਰ 'ਚ ਇਨਵੈਸਟ ਕਰੋ। ਤੇ ਇਹ ਜਿਹੜਾ ਕਾਰੋਬਾਰ ਹੈ ਨਾ, ਪੈਸੇ ਨਾਲ ਪੈਸਾ, ਇਹ ਜਾਇਜ਼ ਨਹੀਂ ਹੈਗਾ। ਤੇ ਲਿਹਾਜ਼ਾ ਇਹ ਹੈ ਹੀ ਠੱਗ ਆ, ਇਹ ਹੈ ਹੀ ਫਰਾਡੀਏ ਆ। ਤੇ ਤੁਸੀਂ ਆਪਣਾ ਕਾਰੋਬਾਰ ਕਰੋ, ਕਿਉਂ ਆਪਣਾ ਪੈਸਾ ਬਰਬਾਦ ਕਰਨ ਲੱਗੇ ਜੇ? ਤੁਹਾਡੀ ਮਿਹਰਬਾਨੀ ਆ, ਤੁਸੀਂ ਇਹ ਪੈਸੇ ਕਿਸੇ ਚੰਗੇ ਪਾਸੇ ਲਾਓ, ਕਿਸੇ ਕਾਰੋਬਾਰ ਵਾਸਤੇ ਲਾਓ। ਹਾਲਾਂਕਿ ਉਹ ਚੰਗਾ ਕਾਰੋਬਾਰੀ ਬੰਦਾ, ਚੰਗਾ ਸਿਆਣਾ ਬੰਦਾ, ਤੇ ਮੈਨੂੰ ਉਹਦੇ ਤੋਂ ਇਹ ਉਮੀਦ ਨਹੀਂ ਸੀਗੀ ਕਿ ਵੀ ਉਹ ਇਸ ਪਾਸੇ ਲੱਗੇਗਾ। ਲੇਕਿਨ ਜਿਹੜੇ ਆਪਣੇ ਸੱਜੇ ਖੱਬੇ ਹੁੰਦੇ ਨਾ, ਆਪਾਂ ਨੂੰ ਬੜਾ ਮੁਤਮਿਨ ਕਰਦੇ ਨੇ, ਬੜਾ ਮੁਤਮਿਨ ਕਰਕੇ ਫਿਰ ਉਹਦੀ ਗਰੰਟੀ ਚੱਕਦੇ ਨੇ ਕਿ ਵੀ ਹਾਂ ਨਹੀਂ ਇਹ ਕੰਮ ਠੀਕ ਆ, ਇਹ ਤੁਸੀਂ ਕੰਮ ਕਰੋ। ਭਾਈ ਮੇਰਾ ਇਹ ਮਸ਼ਵਰਾ ਵਾ ਤੁਹਾਨੂੰ, ਅੱਗੇ ਵੀ ਵੀਡੀਓ ਬਣਾਈ ਸੀਗੀ, ਇਹ ਮੇਰੀ ਦੂਜੀ ਵੀਡੀਓ ਆ, ਵੀ ਸਿਰਫ ਤੁਹਾਨੂੰ ਭਰਾਵਾਂ ਨੂੰ ਸਮਝਾਉਣ ਵਾਸਤੇ, ਭਰਾਵਾਂ ਨੂੰ ਦੱਸਣ ਵਾਸਤੇ ਕਿ ਵੀ ਇਹ ਯਾਰ ਕੰਮ ਨਹੀਂ ਚੰਗਾ। ਆਪਣੀ ਮਿਹਨਤ ਮਜ਼ਦੂਰੀ ਕਰੋ, ਵੀ 1.5 ਲੱਖ ਰੁਪਏ ਦੇ ਨਾਲ ਆਪਾਂ ਕੋਈ ਕਾਰੋਬਾਰ ਕਰੀਏ, ਛੋਟਾ ਮੋਟਾ ਚੰਗਾ ਕਾਰੋਬਾਰ ਸਟਾਰਟ ਹੋ ਸਕਦਾ। ਬਜਾਏ ਆਪਾਂ ਮਿਹਨਤ ਮਜ਼ਦੂਰੀ ਕਰਕੇ, ਪੈਸੇ ਜਮ੍ਹਾਂ ਕਰਕੇ ਆਪਣਾ ਦੂਜਿਆਂ ਨੂੰ ਆਪਾਂ ਇੱਦਾਂ ਹੀ ਲਟੇਰਿਆਂ ਨੂੰ ਲਟਾ ਦਈਏ। ਲਿਹਾਜ਼ਾ ਇਸ ਕੰਮ ਤੋਂ ਬਚੀਏ, ਇਸ ਕੰਮ ਤੋਂ ਬਚੀਏ। ਮੈਂ ਬਾਰ-ਬਾਰ ਕਰਾਂਗਾ, ਇਹ ਕਿੰਨੀਆਂ ਐਬਾਂ ਆਈਆਂ, ਇੱਥੇ ਉਧਾਰ ਦੇਣ ਵਾਲਾ ਹਿਸਾਬ ਹੈ, ਇੱਥੇ ਉਧਾਰ ਦੇ ਦਈਏ ਤੇ ਦੂਜੀਆਂ ਆਪਣੀਆਂ ਮਿੰਨਤਾਂ ਕਰਕੇ ਉਧਾਰ ਲੈਣਾ ਪੈਂਦਾ। ਤੇ ਇੱਦਾਂ ਹੀ ਆਪਾਂ ਆਪਣੇ ਹੱਥਾਂ ਪੈਸੇ ਦਿੰਦੇ ਅਗਲੇ ਨੂੰ ਕਿ ਵੀ ਲੈ, ਇਹ ਕਾਰੋਬਾਰ ਕੋਈ ਨਹੀਂ ਹੈ, ਇਹ ਸਾਰਾ ਫਰਾਡ ਆ, ਇਹ ਝੂਠ ਹੈਗਾ। ਇਹ ਭਾਜਨ ਆਪਣੇ ਪੈਸਾ ਜਿਹੜਾ ਵਾ ਸਹੀ ਜਗ੍ਹਾ 'ਤੇ ਲਾਓ, ਤਾਂ ਕਿ ਤੁਹਾਨੂੰ ਇਹਦਾ ਫਾਇਦਾ ਹੋਵੇ। ਜਿਹੜਾ ਇਹ ਐਬਾਂ ਵਾਲਾ ਕੰਮ ਹੈ ਸਾਰਾ ਫਰਾਡ। ਤੇ ਹਾਂ ਸੱਚ, ਇੱਕ ਤੁਹਾਨੂੰ ਮੈਂ ਮਿਸਾਲ ਦਿੰਦਾ। ਇਹ ਬੰਦਾ ਮੈਨੂੰ ਸਮਝਾ ਰਿਹਾ ਸੀਗਾ, ਬੰਦਾ ਕਹਿੰਦਾ ਕਿ ਵੀ ਤੁਸੀਂ ਇਹ ਤਰੱਕੀ ਨਹੀਂ ਕਰ ਸਕਦੇ। ਮੈਂ ਕਿਹਾ ਅਸੀਂ ਇਸ ਤਰੱਕੀ ਨਾਲੋਂ ਵੈਸੇ ਹੀ ਚੰਗੇ ਆ। ਤੇ ਭਰਾ ਮੇਰਿਆ, ਇਹ ਜਿਹੜਾ ਵਾ ਨਾ, ਇਹਨਾਂ ਐਬਾਂ ਤੋਂ ਜਾਨ ਛਡਾਓ, ਪੈਸਾ ਆਪਣੀ ਜਾਨ 'ਤੇ ਲਾਓ, ਆਪਣੇ ਬੱਚਿਆਂ 'ਤੇ ਲਾਓ, ਆਪਣੇ ਮਾਪਿਆਂ 'ਤੇ ਲਾਓ। ਆਪਣੇ ਮਾਪਿਆਂ ਨੂੰ ਇਹ ਪੈਸਾ ਦਿਓ, ਉਹ ਚੰਗੇ ਪਾਸੇ ਲਾਉਣ। ਵੱਡਿਆਂ ਦੀ ਮੱਤ ਹੁੰਦੀ ਆ, ਮੱਤ ਲੈ ਲਓ, ਠੀਕ ਆ, ਨਾ ਲਓ। ਮੱਤ ਲੈਣ ਵਾਲੀ ਸ਼ੈ ਨਹੀਂ ਹੈਗੀ, ਦੇਣ ਵਾਲੀ ਸ਼ੈ ਨਹੀਂ, ਮੱਤ ਲੈਣ ਵਾਲੀ ਸ਼ੈ ਆ। ਅਗਰ ਕੋਈ ਮੱਤ ਲੈ ਲਵੇ ਤੇ ਅਗਰ ਕੋਈ ਵੱਡਾ ਆਂਢੀ ਗੁਆਂਢੀ ਜਿਹੜਾ ਇਹ ਮਸਲਿਆਂ 'ਚ ਆਇਆ, ਉਹਨੂੰ ਸਮਝਾਓ। ਅਲਬੱਤਾ ਸਮਝਦੇ ਕਿੱਥੇ ਆ? ਇਹ ਦੱਸੇਗਾ ਕਹਿੰਦੇ ਤੈਨੂੰ ਕੀ ਪਤਾ। ਬਈ ਠੀਕ ਹੋ ਗਿਆ, ਨੁਕਸਾਨ ਤੇਰਾ ਹੋਣਾ, ਸਾਡਾ ਨਹੀਂ ਹੋਣਾ। ਸਾਡਾ ਮਕਸਦ ਸੀ ਮੈਸੇਜ ਤੇਰੇ 'ਤੇ ਪਹੁੰਚਾਉਣਾ। ਅੱਗੇ ਤੇਰੀ ਮੌਜ ਆ, ਤੂੰ ਹਟ ਜਾਏਗਾ ਤਾਂ ਵੀ ਠੀਕ ਆ, ਨਾ ਹਟੇਗਾ ਤਾਂ ਵੀ ਤੇਰੀ ਮੌਜ ਆ। ਓਕੇ, ਅੱਲਾ ਹਾਫਿਜ਼।